ਬਿਸਮਿल्लाहिर्रहमानिर्रहीम अस्सलाम वालेकुम। पंजाबी कल्चर ਦੇ ਜੀ ਆਇਆਂ ਨੂੰ ਤੇ ਅੱਜ ਦਾ ਟਾਪਿਕ ਹੈ ਕਿ ਸਲਾਬ ਦਾ ਦੌਰਾਨ 2 ਮਹੀਨੇ ਪਹਿਲੇ ਸਲਾਬ ਆਇਆ ਸੀ ਤੇ ਉਸ ਟਾਈਮ ਕੁਝ ਲੋਕਾਂ ਦੀ ਹੈਲਪ ਹੋਈ ਹੈ, ਕੁਝ ਲੋਕਾਂ ਦੀ ਨਹੀਂ ਹੋਈ ਹੈ ਤੇ ਹੁਣ ਵੈਦਰ ਵੀ ਅੱਗੇ ਚੇਂਜ ਹੋ ਰਿਹਾ, ਹਾਰਸ਼ ਵੈਦਰ ਆ ਰਿਹਾ ਤੇ ਹੁਣ ਸਲਾਬ ਦਾ ਦੌਰਾਨ ਦੀਆਂ ਕੀ ਮੁਸ਼ਕਲਾਤ ਨੇ ਉਹਨਾਂ ਨੂੰ ਹਾਈਲਾਈਟ ਕਰਨ ਦਾ ਜੀ। ਉਹ ਜੀ अस्सलाम वालेकुम। शुरू करने अल्लाह ਦਾ ਨਾਮ ਲੈ ਕੇ ਜੀ ਆਇਆਂ ਨੂੰ। ਉਹਨਾਂ ਵਾਸਤੇ ਹੁਣ ਮੁਸ਼ਕਲਾਤ ਜਿਹੜੀਆਂ ਨੇ ਉਹ ਜ਼ਿਆਦਾ ਹੋ ਗਈਆਂ ਨੇ, ਅੱਗੇ ਘੱਟ ਆਈਆਂ ਹੁਣ ਜ਼ਿਆਦਾ ਹੋ ਗਈਆਂ ਨੇ। ਮੈਂ ਕੱਲ ਹੀ ਵੇਖ ਰਿਹਾ ਅੰਜਮ ਸਰੋਇਆ ਸਾਹਿਬ ਦਾ ਪ੍ਰੋਗਰਾਮ, ਉਹਦੇ ਵਿੱਚ ਖਾਸ ਕਰਕੇ ਮੁਲਤਾਨ ਦਾ ਏਰੀਆ ਜਲਾਲਪੁਰ ਪੀਰ ਵਾਲਾ, ਉਸ ਇਲਾਕੇ ਦੇ ਵਿੱਚ ਕੋਈ ਕੰਮ ਨਹੀਂ ਹੋਇਆ, ਪਾਣੀ ਅਜੇ ਖਲੋਤੇ ਆ ਉੱਥੇ, ਨਾ ਤੇ ਕੋਈ ਕਾਸ਼ਤ ਹੋ ਸਕਦੀ ਏ। ਉਹਨਾਂ ਨੂੰ ਦੱਸ ਰਹੇ ਸੀ ਕਿ ਬਜ਼ੁਰਗ ਬੰਦੇ ਨੇ ਉਹ ਪਾਣੀ ਦੇ ਵਿੱਚੋਂ ਇਹ ਵੀ 2-2, 3-3 ਫੁੱਟ ਉੱਥੇ ਪਾਣੀ ਖੜਾ ਹੈ ਤੇ ਕੋਈ ਗੌਰਮੈਂਟ ਉੱਥੇ ਨਹੀਂ ਗਈ, ਕੋਈ ਪ੍ਰਾਈਵੇਟ ਬੰਦੇ ਜਿਹੜੇ ਕੋਈ 2-4 ਗਏ ਨੇ। ਅੰਜਮ ਸਰੋਇਆ ਸਾਹਿਬ ਉੱਥੇ ਗਏ ਸੀ ਕੱਲ, ਉਹਨਾਂ ਬੰਦਿਆਂ ਨੇ ਉਸ ਪ੍ਰੋਗਰਾਮ ਦੇ ਵਿੱਚ ਆਪਣਾ ਇਲਾਕੇ ਦਾ ਨਾਂ ਦੱਸਿਆ, ਆਪਣੀ ਬਸਤੀ ਦਾ ਨਾਂ ਦੱਸਿਆ। ਉੱਥੇ ਜਿਹੜਾ ਨਜ਼ਰ ਆਇਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਚੀਜ਼ ਜਿਹੜੀ ਜ਼ਰੂਰਤ ਹੈ ਇਸ ਟਾਈਮ ਉਹ ਸ਼ੈਲਟਰ ਦੀ ਔਰ ਗਰਮ ਕੱਪੜਿਆਂ ਦੀ। ਗਰਮ ਕੱਪੜੇ ਆ ਗਏ, ਕੋਈ ਬਿਸਤਰੇ ਆ ਗਏ, ਇਹਨਾਂ ਚੀਜ਼ਾਂ ਦੀ ਉਹਨਾਂ ਨੂੰ ਸਖਤ ਜ਼ਰੂਰਤ ਹੈ ਕਿਉਂਕਿ ਘਰ ਉਹਨਾਂ ਦੇ ਬਿਲਕੁਲ ਡਿੱਗੇ ਨੇ ਜਿਹੜੇ ਉਹਨਾਂ ਨੂੰ ਵਿਖਾਏ ਨੇ। ਹੁਣ ਇਹ ਚੀਜ਼ਾਂ ਨੇ ਜਿਹੜੀਆਂ ਇਹ ਗੌਰਮੈਂਟ ਲੈਵਲ ਤੇ ਹੋਣੀਆਂ ਚਾਹੀਦੀਆਂ ਨੇ ਲੇਕਿਨ ਨਹੀਂ ਹੋ ਰਹੀਆਂ। ਪਾਕਿਸਤਾਨੀ ਜਿਹੜੇ ਬਾਹਰ ਨੇ ਅੱਗੇ ਵੀ ਉਹੀ ਹੈਲਪ ਕਰਦੇ ਨੇ ਪਏ, ਜਿਹੜੇ ਸਰੋਇਆ ਸਾਹਿਬ ਦੀ ਮਿਹਰਬਾਨੀ ਹੈ ਕਿ ਉਹ ਅੱਗੇ ਜਾ ਕੇ ਇਮਾਰਤ ਪੜਾਉਂਦੇ ਨੇ ਪਏ, ਬਾਹਰੋਂ ਬੰਦੇ ਉਹਨਾਂ ਦੀ ਮਦਦ ਕਰਦੇ ਨੇ ਤੇ ਉਹ ਅੱਗੂ ਜਾ ਕੇ ਉਹਨਾਂ ਤੱਕ ਲੈ ਕੇ ਜਾਂਦੇ ਨੇ। ਹੁਣ ਇਹਦੇ ਵਿੱਚ ਵੀ ਆ ਕੇ ਤੇ ਜਿਹੜੇ ਅਸੀਂ ਬਾਹਰ ਬੈਠੇ ਆ ਉਹਨਾਂ ਨੇ ਕੁਝ ਕਰਨਾ। ਤੁਸੀਂ ਬਿਹਤਰ ਤੇ ਆਪੂ ਕਰੋ, ਕਿਸੇ ਤੇ ਅਗਰ ਟਰਸਟ ਨਹੀਂ ਹੈ, ਤੁਹਾਨੂੰ ਇਤਮਾਦ ਨਹੀਂ ਹੈ ਤੇ ਬਿਹਤਰ ਹਾਲ ਹੈ ਕਿ ਆਪੂ ਕਰੋ। ਨਹੀਂ ਤੇ ਅੰਜਮ ਸਰੋਇਆ ਸਾਹਿਬ ਨੇ ਉਹਨਾਂ ਨਾਲ ਰਾਬਤਾ ਕਰ ਲਓ, ਉਹਨਾਂ ਦਾ ਵੀਲਾਗ ਆਉਂਦਾ ਡੇਲੀ। ਅਗਰ ਉਹਦੇ ਤੇ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਸਾਨੂੰ ਮੈਸੇਜ ਕਰ ਦਿਓ, ਅਸੀਂ ਕੰਟੈਕਟ ਕਰਕੇ ਅੱਗੇ ਤੁਹਾਡਾ ਰਾਬਤਾ ਕਰਾ ਦਿਆਂਗੇ। ਇਹਦੇ ਵਿੱਚ ਸਭ ਤੋਂ ਪਹਿਲੇ ਤਾਂ ਮੈਂ ਪੈਗਾਮ ਦਿਆਂਗਾ ਜਿਹੜੀਆਂ ਓਵਰਸੀਜ਼ ਸਾਡੀਆਂ ਮਾਵਾਂ ਨੇ, ਭੈਣਾਂ ਨੇ, ਬੇਟੀਆਂ ਨੇ, ਉਹਨਾਂ ਨੂੰ ਕਿ ਉਹ ਤਾਂ ਇੱਥੇ ਆ ਗਈਆਂ ਨੇ, ਉਹਨਾਂ ਦੇ ਬਿਸਤਰੇ ਨੇ ਜਿਹੜੇ ਰਜ਼ਾਈਆਂ ਨੇ। ਸਾਡਾ ਖਾਸ ਕਰਕੇ ਜਿਹੜਾ ਗੁਜਰਾਤੀ ਕਲਚਰ ਹੈ, ਅਸੀਂ ਜਿਹੜੇ ਪੇਕੇ ਬਿਸਤਰੇ ਦਿੰਦੇ ਨੇ ਉਹ ਸਾਰੀ ਜ਼ਿੰਦਗੀ ਸਾਡੇ ਪੇਟੀਆਂ ਵਿੱਚ ਪਏ ਰਹਿੰਦੇ ਨੇ। ਉਹ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਬਹਾਦਰ ਨੇ, ਦਲੇਰ ਨੇ, ਭੈਣਾਂ ਨੇ, ਇਹਨਾਂ ਦੇ ਹੌਸਲੇ ਬੜੇ ਵੱਡੇ ਨੇ। ਔਰ ਉਹਨਾਂ ਅੱਗੇ ਮੇਰੀ ਰਿਕੁਐਸਟ ਹੈ, ਅਰਜ਼ ਹੈ ਕਿ ਉਹ ਆਪਣੇ ਕੁਝ ਜ਼ਿਆਦਾ ਨਹੀਂ ਤੇ 1-1, 2-2 ਬਿਸਤਰਾ ਹੀ ਉਹਨਾਂ ਨੂੰ ਦੇ ਦਿਓ। ਤੁਸੀਂ ਪੈਸੇ ਨਾ ਦਿਓ, ਤੁਸੀਂ ਉਹਨਾਂ ਨੂੰ ਬਿਸਤਰੇ ਦੇ ਦਿਓ, ਕੱਪੜੇ ਗਰਮ ਲੈ ਕੇ ਦੇ ਦਿਓ। ਬਾਹਰ ਅਸੀਂ ਇੱਥੇ ਬਹੁਤ ਜ਼ਿਆਦਾ ਸਾਡੇ ਕੱਪੜੇ ਐਸੇ ਹੁੰਦੇ ਨੇ ਜਿਹੜੇ ਅਸੀਂ ਇਸਤੇਮਾਲ 'ਚ ਨਹੀਂ ਹੋਣ ਲੇਕਿਨ ਹੈਂਡ ਸਹੀ ਨੇ, ਉਹ ਤੁਸੀਂ ਧਵਾ ਕੇ ਵਾਸ਼ ਕਰਾ ਕੇ ਉਹ ਵੀ ਭੇਜ ਸਕਦੇ ਹੋ। ਉਹ ਵੀ ਤੁਸੀਂ ਰਾਬਤਾ ਕਰ ਸਕਦੇ ਹੋ, ਉਹ ਵੀ ਤੁਹਾਨੂੰ ਐਡਰੈਸ ਦਿੱਤਾ ਜਾ ਸਕਦਾ ਕਿ ਜਿੱਥੇ ਤੁਸੀਂ ਭੇਜ ਦਿਓ। ਇਹ ਚੀਜ਼ਾਂ ਨੇ ਜਿਹੜੀਆਂ, ਇਹ ਪੈਗਾਮ ਹੈ ਮੇਰਾ ਆਪਣੀਆਂ ਮਾਵਾਂ ਲਈ, ਭੈਣਾਂ ਲਈ, ਬੱਚੀਆਂ ਲਈ ਕਿ ਉਹ ਜ਼ਰੂਰ ਕਰਨ। ਕਿਉਂਕਿ ਜਿਹੜਾ ਤੁਹਾਡੇ ਕੋਲ ਬਿਸਤਰਾ ਜ਼ਿਆਦਾ ਫਾਲਤੂ ਪਏ ਹੈ ਔਰ ਸਾਲ ਤੋਂ ਪਏ ਹੈ, ਉਹਦਾ ਹਿਸਾਬ ਦੇਣਾ ਪੈਣਾ ਅੱਗੇ ਜਾ ਕੇ ਕਿ ਤੁਹਾਡੇ ਇਸਤੇਮਾਲ 'ਚ ਨਹੀਂ। ਜਿਹੜਾ ਦਾਜ ਵਾਲਾ ਬਿਸਤਰਾ ਹੁੰਦਾ ਉਹਦੇ ਵਾਸਤੇ ਤੇ ਬੜੀਆਂ ਚਲੋ ਉਹ ਨਾ ਦੇਣ, ਹੋਰ ਐਕਸਟਰਾ ਪਏ ਹੁੰਦੇ ਨੇ, ਬਣਾਏ ਹੁੰਦੇ ਨੇ ਸਾਡੀਆਂ ਧੀਆਂ ਭੈਣਾਂ ਨੇ, ਅਸੀਂ ਕੋਈ ਗੱਲ ਨਹੀਂ। ਤੁਸੀਂ ਉਹਨਾਂ ਦਾ ਹਿਸਾਬ ਹੋਣਾ। ਔਰ ਅਸੀਂ, ਮੈਂ ਕੱਲ ਹੀ ਸੁਣੀ ਗੱਲ, ਬਹੁਤ ਅੱਛੀ ਲੱਗੀ ਹੈ। ਉਹਦੇ ਵਿੱਚ ਹੀ ਸਰੋਇਆ ਸਾਹਿਬ ਦੀ ਗੱਲ ਵਿੱਚ ਹੀ ਵੀਡੀਓ ਦੇ ਵਿੱਚ ਬੰਦਾ ਗੱਲ ਕਰ ਰਿਹਾ, ਉਹਨਾਂ ਨੇ ਕਿਹਾ ਜੀ ਅਸੀਂ ਕਹਿੰਦੇ ਹਾਂ ਕਿ ਮਰ ਗਏ ਤੇ ਕਿਹੜਾ ਪੈਸੇ ਨਾਲ ਲੈ ਕੇ ਜਾਣੇ ਨੇ। ਲੇਕਿਨ ਉਸ ਬੰਦੇ ਨੇ ਗੱਲ ਕੀਤੀ, ਮੈਨੂੰ ਬੜੀ ਅੱਛੀ ਲੱਗੀ। ਉਹਨੇ ਕਿਹਾ ਜੀ ਅਸੀਂ ਮਰ ਗਏ ਤੇ ਫਿਰ ਵੀ ਸਾਡੇ ਨਾਲ ਜਾਣੇ ਨੇ। ਜਾਣੇ ਕਿਸ ਸੂਰਤ ਦੇ ਵਿੱਚ ਨੇ ਕਿ ਜਿਹੜਾ ਅੱਜ ਅਸੀਂ ਕੋਈ ਬਿਸਤਰਾ ਬਣਾ ਕੇ ਜਾਂ ਕੋਈ ਕੱਪੜੇ ਬਣਾ ਕੇ ਉਹਨਾਂ ਗਰੀਬਾਂ ਤੱਕ ਦੇਣੇ ਨੇ,
ਜਿਸ ਦਿਨ ਤੁਸੀਂ ਇਸ ਦੁਨੀਆ ਤੋਂ ਜਾਣਾ ਉਹ ਤੁਹਾਡੇ ਅਮਾਲ ਦੀ ਸੂਰਤ ਦੇ ਵਿੱਚ ਤੁਹਾਡੇ ਨਾਲ ਜਾਣ ਦੇ ਜੋ ਦੇ ਗਿਆ ਉਹ ਲੈ ਗਿਆ। ਲੈ ਗਿਆ। ਉਹ ਚੀਜ਼ ਹੈ ਕਿ ਤੁਸੀਂ ਆਪਣਾ ਜਿਹੜਾ ਰਿਕੁਐਸਟ ਹੀ ਅਸੀਂ ਵੀ ਰਿਕੁਐਸਟ ਕਰ ਸਕਦੇ ਹਾਂ ਕਿ ਤੁਹਾਡੀ ਮਿਹਰਬਾਨੀ ਹੋਏਗੀ, ਉਹਨਾਂ ਦੀ ਮਦਦ ਕਰੋ। ਉਹਨਾਂ ਨੂੰ ਇਸ ਟਾਈਮ ਸਾਡੀ ਜ਼ਰੂਰਤ ਹੈ, ਕਿਉਂਕਿ ਅੰਮੀ ਜਾਨ ਤੇ ਹੋ ਸਕਦਾ ਕੋਈ ਕਰ ਹੀ ਲੈਂਦੀਆਂ, ਲੇਕਿਨ ਜਿਹੜੀਆਂ ਨਾਲ ਮਾਸੀਆਂ ਨੇ ਉਹਦੇ ਉਹ ਨਹੀਂ ਕਰਨ ਦਿੰਦੀਆਂ। ਹਮੇਸ਼ਾ ਤੁਹਾਡੇ ਨਾਲ ਜਿਹੜੇ ਮਸ਼ਵਰੇ ਵਾਲੇ ਹੁੰਦੇ ਨੇ ਉਹ ਹੀ ਤੁਹਾਨੂੰ ਕਾਮਯਾਬ ਕਰਦੇ ਨੇ, ਉਹ ਹੀ ਤੁਹਾਨੂੰ ਮਰਵਾਉਂਦੇ ਨੇ। ਉਹ ਜਿਹੜੀਆਂ 2-3 ਮਾਸੀਆਂ ਨੇ ਨਾ ਅੰਮੀ ਦੇ ਨਾਲ, ਉਹ ਕੁਝ ਨਹੀਂ ਕਰਨ ਦੇ ਰਹੀਆਂ। ਅੱਗੋਂ ਮਾਮਾ ਤੇ ਉਹ ਵੀ ਨਹੀਂ ਕਰਨ ਦੇ ਰਿਹਾ। ਮੇਰਾ ਇਸ ਚੀਜ਼ ਤੇ ਕੋਈ ਨਹੀਂ ਕਿ ਤੁਸੀਂ ਕਿਸ ਤਰ੍ਹਾਂ ਆਏ ਹੋ, ਉਹ ਇੱਕ ਡਿਫਰੈਂਟ ਟਾਪਿਕ ਹੈ, ਲੇਕਿਨ ਤੁਸੀਂ ਆ ਗਏ ਹੋ ਤਾਂ ਕਮ ਅਜ਼ ਕਮ ਆਵਾਮ ਦੇ ਵਾਸਤੇ ਇਸ ਤਰ੍ਹਾਂ ਦਾ ਕੰਮ ਕਰੋ ਕਿ ਤੁਹਾਨੂੰ ਗਾਲ ਤੇ ਨਾ ਕੱਢੇ, ਤੁਹਾਨੂੰ ਦੁਆ ਦੇ, ਤੁਹਾਡੇ ਵਾਸਤੇ ਅੱਛੀ ਗੱਲ ਕਰੇ। ਤੇ ਗੌਰਮੈਂਟ ਨੂੰ ਚਾਹੀਦਾ ਕਿ ਉਹ ਕਰੇ, ਲੇਕਿਨ ਉਹਨੇ ਕੋਈ ਨਹੀਂ ਕਰਨਾ। ਉਹਦੀਆਂ ਬਹੁਤ ਸਾਰੇ ਰੀਜ਼ਨ ਨੇ। ਲਿਹਾਜ਼ਾ ਮੇਰੀ ਫਿਰ ਰਿਕੁਐਸਟ ਹੈ ਆਪਣੀਆਂ ਮਾਵਾਂ ਭੈਣਾਂ ਅੱਗੇ ਕਿ ਉਹ ਬਿਸਤਰੇ ਭੇਜਣ, ਪੈਸਿਆਂ ਦੀ ਸੂਰਤ 'ਚ ਭੇਜ ਦੇਣ। ਬਿਹਤਰ ਹੈ, ਸਭ ਤੋਂ ਜਿਹੜੀ ਪਹਿਲੀ ਗੱਲ ਹੈ ਉਹ ਇਹ ਕਿ ਤੁਸੀਂ ਬਿਸਤਰ ਲੈ ਕੇ ਭੇਜੋ, ਕੱਪੜੇ ਭੇਜੋ। ਆਪੂ ਜਿੱਥੇ ਤੁਹਾਡੀ ਪਹੁੰਚ ਹੈ, ਹੁਣ ਸੈਲਾਬ ਜਿਹੜਾ ਇਹ ਸਿਆਲਕੋਟ ਬਾਰਡਰ ਤੋਂ ਲੈ ਕੇ ਤਾਂ ਸਮੁੰਦਰ ਤੱਕ ਆਇਆ। ਕੋਈ ਏਰੀਆ ਐਸਾ ਨਹੀਂ ਜਿੱਥੇ ਨੁਕਸਾਨ ਨਹੀਂ ਹੋਇਆ। ਜਿਹੜਾ ਤੁਹਾਡੇ ਨਜ਼ਦੀਕ ਹੈ ਉੱਥੇ ਭੇਜੋ। ਤੁਸੀਂ ਸਿਆਲਕੋਟ ਦੇ ਨੇੜੇ ਹੋ, ਤੁਸੀਂ ਹੁਣ ਤੁਹਾਡਾ ਜਲਾਲਪੁਰ ਜੱਟਾਂ ਵਾਲੇ ਪਾਸੇ ਤੋੜ ਤੱਕ ਸਾਰਾ ਸੈਲਾਬ ਆਇਆ, ਲੇਕਿਨ ਇਹ ਜਿਹੜੀ ਪੱਟੀ ਹੈ ਸਿਆਲਕੋਟ ਵਾਲੀ ਤੇ ਗੁਜਰਾਤ ਵਾਲੀ, ਇੱਧਰ ਤੇ ਐਵਰੇਜ ਹੀ ਹਰ ਘਰ ਚੋਂ ਇੱਕ ਬੰਦਾ ਤੇ ਬਾਹਰ ਹੈ ਹੀ ਹੈ। ਉਹ ਅਫੋਰਡ ਕਰ ਸਕਦੇ ਨੇ। ਲੇਕਿਨ ਜਿਸ ਤਰ੍ਹਾਂ ਤੁਸੀਂ ਸਾਊਥ ਵੱਲ ਜਾਓਗੇ ਨਾ, ਤੁਹਾਨੂੰ ਇਹ ਬਹੁਤ ਪਿੱਛੇ ਨੇ ਉਹ ਲੋਕ। ਉਹਨਾਂ ਕੋਲ ਤੇ ਦਿਹਾੜੀ ਲਾਣੀ ਹੈ ਤੇ ਖਾਣਾ ਹੈ, ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਸ਼ੈ ਨਹੀਂ। ਜਾਂ ਫਿਰ ਜਿਹੜੇ ਜ਼ਮੀਨਦਾਰ ਸਨ ਉਹਨਾਂ ਦੀਆਂ ਉਹ ਵੀ ਸਾਰੀਆਂ ਜ਼ਮੀਨਾਂ ਖਰਾਬ ਹੋ ਗਈਆਂ ਨਾ, ਬੰਜਰ ਹੋ ਗਈਆਂ ਨੇ, ਜ਼ਮੀਨਾਂ ਬੰਜਰ ਹੋ ਗਈਆਂ ਨੇ, ਰੇਤ ਚੜ ਗਈ ਹੈ। ਦੂਜੇ ਨੰਬਰ ਤੇ ਹੁਣ ਉੱਥੇ ਪਾਣੀ ਖਲੋਤੇ ਆ, ਉਹ ਪਾਣੀ ਇਹ 2 ਮਹੀਨੇ ਵੀ ਨਹੀਂ ਸੁੱਕਦਾ। ਤੇ ਗੰਦਮ ਦੀ ਕਾਸ਼ਤ ਤੇ ਸ਼ੁਰੂ ਹੋ ਗਈ ਹੈ, ਉਹ ਤਾਂ ਕੋਈ ਚੀਜ਼ ਨਹੀਂ ਲਾ ਸਕਦੇ। ਯਾਨੀ ਕਿ ਇਸ ਦਫਾ ਗੰਦਮ ਦੀ ਕਾਸ਼ਤ ਉਹਨਾਂ ਦੀ ਨਹੀਂ ਹੋਈ, ਉਹਨਾਂ ਦੀ ਨਹੀਂ ਹੋਈ। ਔਰ ਉਹਨਾਂ ਦੀ ਜੋ ਜ਼ਮੀਨਾਂ ਵੇਖੀਆਂ ਨੇ 14-14 ਫੁੱਟ ਰੇਤ, ਮੈਂ ਆਪੂ ਵੇਖੀ ਬੰਦਿਆਂ ਨੂੰ ਕਿ ਜਿਹੜੇ ਰੋਂਦੇ ਨੇ ਪਏ ਕਿ ਸਾਡੇ 14-14 ਫੁੱਟ ਰੇਤ ਚੜ ਗਈ ਹੈ। ਇਹ ਫਿਰ ਫੋਰਐਵਰ ਉਹ ਜ਼ਮੀਨਾਂ ਤੇ ਅਗਲੇ 50 ਸਾਲ ਲੱਗਣ ਦੇ ਉਹਨਾਂ ਨੂੰ ਆਬਾਦ ਹੋਣ ਦੇ। ਅਸਲ ਤੇ ਉਹ ਉੱਥੇ ਕਾਸ਼ਤ ਨਹੀਂ ਕਰ ਉਹ ਨਹੀਂ ਕਰ ਸਕਦੀ। ਹੁਣ ਇਸੇ ਤਰ੍ਹਾਂ ਹੀ ਉਹ ਜਿੱਥੇ ਪਾਣੀ ਖੜਾ ਉਹ ਗੰਦਮ ਨਹੀਂ ਕਾਸ਼ ਕਰ ਸਕਦੇ। ਉਹਨਾਂ ਨੂੰ ਕਮ ਅਜ਼ ਕਮ 1 ਸਾਲ ਚਾਹੀਦਾ ਦੁਬਾਰਾ ਪੈਰਾਂ ਤੇ ਆਉਣ ਵਾਸਤੇ। ਲੇਕਿਨ ਉੱਥੇ ਬੱਚੇ ਨੇ, ਮੈਂ ਵੇਖੇ ਨੇ, ਛੋਟੇ ਛੋਟੇ ਬੱਚੇ ਨੇ, 7-7, 8-8 ਸਾਲ ਦੇ, 5-5 ਸਾਲ ਦੇ, ਜਿਨ੍ਹਾਂ ਕੋਲ ਨਾ ਜੁੱਤੀ ਹੈ, ਨਾ ਕੱਪੜਾ ਹੈ, ਨਾ ਕੋਈ ਸ਼ੈਲਟਰ ਹੈ। ਇਸ ਵਾਸਤੇ ਮਿਹਰਬਾਨੀ ਹੈ ਕੀਤੀ ਜਾਏ। ਮੰਗਣ ਵਾਲੀਆਂ ਨਹੀਂ ਅਭੀ ਉਹ ਜ਼ਿਮੀਂਦਾਰ ਲੋਕ ਨੇ, ਲੇਕਿਨ ਮਜਬੂਰ ਨੇ ਇਸ ਟਾਈਮ, ਉਹ ਪਾਣੀ ਦੇ ਵਿੱਚ ਨੇ। ਦੂਜੇ ਨੰਬਰ ਤੇ ਮੇਰਾ ਪੈਗਾਮ ਹੈ ਮੁਲਤਾਨ ਦੇ ਵਿੱਚ ਜਿਤਨੇ ਵੀ PTI ਵਾਲੇ ਨੇ, ਉਹ ਆਪਣੇ ਤੌਰ ਤੇ ਉੱਥੋਂ ਮੁਲਤਾਨ ਸ਼ਹਿਰ ਦੇ ਵਿੱਚੋਂ, ਕਿਉਂਕਿ ਉਹਦੇ ਸਰਾਊਂਡਿੰਗ ਤੇ ਸਾਰਾ ਸੈਲਾਬ ਆਇਆ, ਜਿਹੜੇ ਸ਼ਹਿਰੀ ਨੇ ਉਹ ਉੱਥੋਂ ਬਿਸਤਰੇ ਲੈ ਕੇ, ਕੱਪੜੇ ਲੈ ਕੇ, ਤੇ ਉਹ ਸਭ ਤੋਂ ਪਹਿਲੇ ਜਲਾਲਪੁਰ ਪੀਰ ਵਾਲੇ ਪਹੁੰਚ ਸਕਦੇ ਨੇ। ਉਹਨਾਂ ਦੇ ਨਜ਼ਦੀਕ ਤਹਿਸੀਲ ਹੈ ਨਾ ਜਲਾਲਪੁਰ ਮੁਲਤਾਨ ਦੀ, ਤੇ ਉਹ ਸਭ ਤੋਂ ਪਹਿਲੇ ਪਹੁੰਚ ਸਕਦੇ ਨੇ। ਮੇਰੀ ਉਹਨਾਂ ਅੱਗੇ ਜਿਹੜੇ PTI ਦੇ ਉੱਥੇ ਵਰਕਰ ਨੇ, ਕਾਰਕੁਨ ਨੇ, ਵੋਟਰ ਨੇ, ਸਪੋਰਟਰ ਨੇ, ਮਿਹਰਬਾਨੀ ਕਰੋ। ਤੇ ਅਸੀਂ ਜਿਹੜੇ ਸਰਾਇਕੀ ਪੱਟੀ ਵਾਲੇ, ਅਸੀਂ ਤਾਂ ਉਂਝ ਬੜੇ ਅੱਛੇ ਲੋਕ ਆ। ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਭੈਣਾਂ ਭਾਈਆਂ ਤੱਕ ਪਹੁੰਚੀਏ। ਝੰਗ, ਸ਼ੋਰਕੋਟ, ਖਾਨੇਵਾਲ, ਇਹ ਜਿਤਨੀ ਪੱਟੀ ਹੈ ਸਾਰੀ ਸਭ ਤੋਂ ਪਹਿਲੇ ਪਹੁੰਚ ਸਕਦੀ ਹੈ ਉੱਥੇ। ਔਰ ਮੇਰੀ ਸਾਰਿਆਂ ਅੱਗੇ ਰਿਕੁਐਸਟ ਹੈ ਕਿ ਮਿਹਰਬਾਨੀ ਕਰੋ ਤੇ ਉਹਨਾਂ ਦੀ ਮਦਦ ਕਰੋ ਜਾ ਕੇ। ਜੋ ਸਾਡੇ ਕੋਲ ਹੋ ਸਕੇ ਇਨਸ਼ਾਅੱਲਾ ਅਸੀਂ ਵੀ ਆਪਣਾ ਪੂਰਾ ਜ਼ੋਰ ਲਾਵਾਂਗੇ। ਤੁਸੀਂ ਵੀ ਮਿਹਰਬਾਨੀ ਕਰੋ ਤੇ ਜਾਓ। ਗੌਰਮੈਂਟ ਅੱਗੇ ਵੀ ਅਪੀਲ ਹੈ ਕਿ ਮਿਹਰਬਾਨੀ ਕਰੋ ਤੇ ਤੁਸੀਂ ਵੀ ਉਹਨਾਂ ਦੀ ਸਪੋਰਟ ਕਰੋ। ਉਹ ਬੰਦਾ ਰੋ ਰਿਹਾ ਸੀ, ਉਹ ਕਹਿੰਦਾ ਜੀ ਮੈਨੂੰ ਟੋਕਨ ਦੇ ਗਏ ਨੇ, 4 ਦਿਨ ਹੋ ਗਏ ਨੇ,
ਸਿਟੀ ਗਵਰਨਮੈਂਟ ਨੂੰ ਸਿਟੀ ਗਵਰਨਮੈਂਟ ਟੋਕਨ ਕਿਸ ਚੀਜ਼ ਦਾ ਦੇ ਰਹੇ ਨੇ? ਕਿ ਅਸੀਂ ਤੁਹਾਡੀ ਮਦਦ ਕਰਾਂਦੇ, ਅਸੀਂ ਲਿਖਾਂਦੇ ਕਿ ਤੁਹਾਡਾ ਨੁਕਸਾਨ ਕਿਤਨਾ ਹੋਇਆ, ਲੇਕਿਨ ਉਹ ਬਾਬਾ ਰੋ ਰਿਹਾ ਸੀ, ਕਹਿੰਦਾ ਜੀ ਮੁੜ ਕੇ ਕੋਈ ਬੰਦਾ ਆਇਆ ਹੀ ਨਹੀਂ, ਸਾਡੀ ਫੌਤਗੀ ਹੋ ਗਈ ਏ ਤੇ ਅਸੀਂ ਉੱਥੇ ਨਹੀਂ ਜਾ ਸਕੇ ਕਿ ਮਤਲਬ ਪਿੱਛੋਂ ਆ ਨਾ ਜਾਣ। ਬਿਲਕੁਲ ਜਿਹਾ ਕਿ ਉਹ ਇਸ ਇਤਨੇ ਮਜਬੂਰ ਨੇ ਕਿ ਉਹ ਬੰਦਾ ਸਿਰਫ ਰੋ ਨਹੀਂ ਸੀ ਰਿਹਾ, ਲੇਕਿਨ ਉਹਦਾ ਨਜ਼ਰ ਆ ਰਿਹਾ ਕਿ ਇਹਦਾ ਦਿਲ ਰੋ ਰਿਹਾ ਹੈ। ਔਰ ਇਸ ਤਰ੍ਹਾਂ ਦੇ ਬੰਦੇ ਦੀ ਦੁਆ ਲੈਣੀ ਚਾਹੀਦੀ ਹੈ। ਫਿਰ ਐਂਡ ਤੇ ਇਹ ਮੈਸੇਜ ਹੈ ਆਪਣੀਆਂ ਧੀਆਂ ਭੈਣਾਂ ਨੂੰ, ਮਾਵਾਂ ਨੂੰ, ਕਿ ਤੁਸੀਂ ਮਿਹਰਬਾਨੀ ਕਰੋ, ਜੋ ਤੁਸੀਂ ਕਰ ਸਕਦੀਆਂ ਹੋ ਉਹ ਕੋਈ ਵੀ ਨਹੀਂ ਕਰ ਸਕਦਾ। ਮੈਂ ਪਿੱਛੋਂ ਸਾਡਾ ਤਲਕ ਗੁਜਰਾਤ ਨਾਲ ਹੈ, ਮੈਂ ਆਪਣੀਆਂ ਮਾਵਾਂ ਭੈਣਾਂ ਨੂੰ ਜਾਣਨਾ ਕਿ ਉਹ ਦਲੇਰ ਨੇ ਇਸ ਮਾਮਲੇ ਦੇ ਵਿੱਚ, ਤੇ ਮਿਹਰਬਾਨੀ ਕਰਕੇ ਤੇ ਉਹਨਾਂ ਦੀ ਸਪੋਰਟ ਕੀਤੀ ਜਾਏ। ਔਰ ਅਸੀਂ ਸ਼ੁਕਰੀਆ ਅਦਾ ਕਰ ਰਹੇ ਹਾਂ ਅੰਜਮ ਸੁਰੈया ਸਾਹਿਬ ਦਾ, ਜਿਹੜੇ ਉੱਥੇ ਜਾ ਕੇ ਸਾਨੂੰ ਇਹ ਚੀਜ਼ਾਂ ਦੱਸ ਰਹੇ ਨੇ ਔਰ ਸਾਨੂੰ ਪਤਾ ਲੱਗ ਰਿਹਾ, ਕਿਉਂਕਿ ਜਿਹੜੇ ਮੇਨ ਸਟ੍ਰੀਮ ਟੀਵੀ ਨੇ ਉਹ ਤਾਂ ਦੱਸ ਹੀ ਨਹੀਂ ਰਹੇ। ਤਕਰੀਬਨ ਵਿਲਾਗਰ ਵੀ ਉਧਰ ਹੁਣ ਜਾਣਾ ਛੱਡ ਗਏ ਨੇ, ਤੇ ਅੰਜਮ ਸ਼ੁਰੂ ਵਿੱਚ ਗਏ ਨੇ ਸਿਰਫ ਆਪਣਾ ਚੈਨਲ ਚਮਕਾਉਣ ਵਾਸਤੇ, ਵੀਡੀਓ ਬਣਾਉਣ ਵਾਸਤੇ, ਫੇਮ ਵਾਸਤੇ। ਚੰਦ ਬੰਦੇ ਸਾਨੂੰ ਨਜ਼ਰ ਆਏ ਨੇ, ਜਿਨ੍ਹਾਂ ਦੇ ਵਿੱਚ ਨਾਸਰ ਢਿੱਲੋਂ ਸਾਹਿਬ ਨੇ, ਵਕਾਰ ਪਿੰਡਰ ਹੈ, ਅੰਜਮ ਸੁਰੈया ਸਾਹਿਬ ਨੇ, ਉਹਨਾਂ ਦੇ ਨਾਲ ਦੋਸਤ ਨੇ, ਇੱਕ ਮੈਂ ਨਾਂ ਭੁੱਲ ਰਿਹਾ ਉਹਨਾਂ ਦਾ, ਉਹ ਆਉਂਦੇ ਨੇ ਪਰਿਓਂ ਬਾਵਲ ਨਗਰ ਵਾਲੀ ਸਾਈਡ ਤੋਂ, ਅੱਛੀ ਕਰਦੇ ਨੇ, ਪੜ੍ਹੇ ਲਿਖੇ ਨੇ ਉਹ। ਇੱਕ ਦਫਾ ਮੈਂ ਬਿਲਾਲ ਮਾਰਥ ਨੂੰ ਵੇਖਿਆ, ਉਹ ਹਿਡਨ ਕਰ ਰਿਹਾ, ਕਿਸ ਤਰ੍ਹਾਂ ਕਰ ਰਿਹਾ ਮਨ ਨਹੀਂ ਪਤਾ, ਲੇਕਿਨ ਇੱਕ ਦਫਾ ਮੈਂ ਉਹਨਾਂ ਨੂੰ ਵੇਖਿਆ। ਉਹ ਅਗਰ ਅੰਡਰ ਦੀ ਟੇਬਲ ਕਰ ਰਹੇ ਨੇ ਤਾਂ ਫਿਰ ਵੀ ਠੀਕ ਹੈ, ਲੇਕਿਨ ਦੁਨੀਆ ਨੂੰ ਦੱਸਣ ਦੇ ਤੇ ਪਤਾ ਲੱਗੇਗਾ, ਹੋਰ ਵੀ ਕੋਈ ਬੰਦਾ ਅੱਗੇ ਆਵੇਗਾ। ਇਹਦੇ ਵਿੱਚ ਕੋਈ ਬੁਰਾਈ ਨਹੀਂ, ਨਾ ਹੀ ਕੋਈ ਸ਼ੋਅ ਆਫ ਹੈ। ਸ਼ੋਅ ਆਫ ਉਹ ਹੈ ਜੋ ਦੂਜੇ ਵਿਲਾਗਰ ਕਰ ਰਹੇ ਨੇ, ਜਿਹੜੇ ਉਹ ਨਜ਼ਰ ਆ ਰਹੇ ਨੇ ਕਿ ਸ਼ੋਅ ਆਫ ਕਰ ਰਹੇ ਨੇ। ਤੇ ਮੇਰੀ ਰਿਕੁਐਸਟ ਹੈ ਸਾਰਿਆਂ ਅੱਗੇ, ਵਿਲਾਗਰਾਂ ਅੱਗੇ ਵੀ, ਜਿਹੜੇ ਅਸੀਂ ਪੰਜਾਬੀ ਆ, ਸਾਨੂੰ ਕੁਝ ਕਰਨਾ ਚਾਹੀਦਾ, ਦਿਖਾਓ ਸਾਨੂੰ, ਕਿਉਂਕਿ ਅਸੀਂ ਪਾਕਿਸਤਾਨ ਨਹੀਂ, ਤੁਸੀਂ ਉੱਥੇ ਬੈਠੇ ਹੋ, ਤੁਸੀਂ ਉਹ ਚੀਜ਼ਾਂ ਸਾਨੂੰ ਦੱਸੋ ਤੇ ਬਾਹਰ ਵਾਲਿਆਂ ਨੂੰ ਪਤਾ ਲੱਗੇਗਾ ਕਿ ਪੋਜੀਸ਼ਨ ਹੈ ਉੱਥੇ। ਤੇ ਤੁਹਾਡੇ ਅੱਗੇ ਵੀ ਰਿਕੁਐਸਟ ਹੈ ਕਿ ਜਾ ਕੇ ਸਾਰੇ ਉੱਥੇ ਵਿਖਾਓ ਇੱਕ ਵਾਰੀ ਕਿ ਉੱਥੇ ਕੀ ਹੋ ਰਿਹਾ, ਉਹਨਾਂ ਦਾ ਕੀ ਚੱਲ ਰਿਹਾ, ਕਿਤਨੀ ਕੁ ਗਵਰਨਮੈਂਟ ਪਹੁੰਚੀ ਔਰ ਕਿਤਨੀ ਕੁ ਉਹਨਾਂ ਦੀ ਜ਼ਰੂਰਤ ਰਹਿ ਗਈ ਹੈ। ਔਰ ਸਭ ਤੋਂ ਵੱਡਾ ਪੈਗਾਮ ਹੈ ਮੇਰਾ, ਜਿਹੜੇ ਸ਼ਾਦੀਆਂ ਕਰ ਰਹੇ ਨੇ ਉਹਨਾਂ ਵਾਸਤੇ, ਕਿ ਪਹਿਲੇ ਸਲਾਬ ਵਾਲਿਆਂ ਨੂੰ ਵੇਖ ਲਓ ਤੇ ਫਿਰ ਤੁਸੀਂ ਆਪਣੇ ਸਿਸਟਮ ਚਲਾਓ। ਇਨਸ਼ਾਅੱਲਾ ਇਹਦੇ ਤੇ ਅੱਗੋਂ ਮੈਂ ਹੋਰ ਵਿਲਾਗ, ਅਗਲੇ ਵਿਲਾਗ ਦੇ ਵਿੱਚ ਤਫਸੀਲਨ ਤੁਹਾਨੂੰ ਸ਼ਾਦੀ ਦੇ ਵੀ ਇਨਸ਼ਾਅੱਲਾ ਟਾਪਿਕ ਦਿੰਦੇ ਆ ਕਿ ਸ਼ਾਦੀ ਕਿਸ ਤਰ੍ਹਾਂ ਕਰਨੀ ਚਾਹੀਦੀ, ਸਾਨੂੰ ਕੀ ਸੋਚਣਾ ਚਾਹੀਦਾ। ਤੇ ਅਗਰ ਵੀਡੀਓ ਅੱਛੀ ਲੱਗੇ, ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰੋ। ਇਨਸ਼ਾਅੱਲਾ ਮਿਲਦੇ ਹਾਂ ਅਗਲੇ ਵਿਲਾਗ ਦੇ ਵਿੱਚ। ਅੱਲਾ ਹਾਫਿਜ਼।